ਕਿ ਜੇ ਕਿਸੇ ਹੋਰ ਮੁਲਕ ਦੇ ਵਿੱਚ ਇਦਾਂ ਦਾ 에ਅਰ ਚੀਫ ਹੁੰਦਾ ਔਰ ਇੰਨਾ ਨੁਕਸਾਨ ਹੋਇਆ ਹੁੰਦਾ ਤੇ ਹੁਣ ਤੱਕ ਉਹਨੂੰ ਡਿਸਮਿਸ ਕੀਤਾ ਹੁੰਦਾ, ਨੌਕਰੀਓਂ ਕੱਢਿਆ ਹੁੰਦਾ। ਪਰ ਉਹਨਾਂ ਨੂੰ ਵੀ ਸੂਟ ਕਰਦਾ ਕਿ ਵੀ ਇਹਨੂੰ ਰੱਖ ਕੇ ਇਹ ਤੋਂ ਝੂਠ ਵੀ ਬੁਲਵਾਓ ਤੇ ਉਹਨੂੰ ਵੀ ਲੱਗਦਾ ਕਿ ਵੀ ਮੇਰਾ ਤਾਂ ਅਹੁਦਾ ਹੀ ਤਾਂ ਬਚ ਸਕਦਾ ਜੋ ਮੈਨੂੰ ਹੁਣ ਇਹ ਸਰਕਾਰ ਲਿਖ ਕੇ ਦਿੰਦੀ ਹੈ। ਲੈਫਟੀਨੈਂਟ ਜਨਰਲ ਰਾਜੀਵ ਸਾਹਨੀ ਹੁਣ ਉਹਦੇ ਤੋਂ ਵੀ ਪ੍ਰੈਸ ਕਾਨਫਰੰਸ ਕਰਵਾਈ ਜਿਹਦੇ 'ਚ ਉਹਨੇ ਕਿਹਾ ਜੀ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ ਪਾਕਿਸਤਾਨ ਦੇ 94% ਜਿਹੜੇ ਟਾਰਗੇਟ ਨੇ ਉਹ ਐਕੂਰੇਸੀ ਦੇ ਨਾਲ ਫੁੰਡੇ ਨੇ। ਹੁਣ ਮਤਲਬ ਉਹਨਾਂ ਨੂੰ ਜਦੋਂ ਇੱਕ 에ਅਰ ਚੀਫ ਵਾਲਾ ਝੂਠ ਜਿਹੜਾ ਉਹ ਲੋਕਾਂ 'ਚ ਨਹੀਂ ਐਕਸੈਪਟੇਬਲ ਹੋਇਆ ਤੇ ਇਹਨਾਂ ਨੇ ਹੁਣ ਦੂਜਿਆਂ ਤੋਂ ਵੀ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਬੜੇ। ਉਹਨੇ ਪ੍ਰਵੀਨ ਸਾਹਨੀ ਨੇ ਕਿਹਾ ਕਿ ਵੀ ਜੋ ਵੀ ਗੱਲ ਉਹਨੇ ਅਮਰਪ੍ਰੀਤ ਸਿੰਘ ਨੇ ਕੀਤੀਆਂ ਨੇ ਵਿਦਆਊਟ ਪ੍ਰੂਫ ਔਰ ਉਹ ਸ਼ੱਕ ਦੇ ਘੇਰੇ 'ਚ ਹੀ ਆਉਂਦਾ, ਉਹਨਾਂ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਫਿਰ ਉਹਨੇ ਕਿਹਾ ਕਿ ਵੀ 에ਅਰ ਚੀਫ ਨੇ ਕਿਹਾ ਕਿ 12-13 ਪਾਕਿਸਤਾਨੀ 에ਅਰਕ੍ਰਾਫਟ ਅਸੀਂ ਸੁੱਟੇ, ਇਨਕਲੂਡਿੰਗ 9-10 ਉਹਨਾਂ 'ਚੋਂ ਫਾਈਟਰ ਸੀ, ਪਰ ਇਸ ਦੀ ਕੋਈ ਵੈਰੀਫੀਏਬਲ ਐਵੀਡੈਂਸ ਨਹੀਂ ਦਿੱਤੀ ਉਹਨੇ। ਉਹਨੇ ਕਿਹਾ ਨੋ ਗਨ ਕੈਮਰਾ ਫੁਟੇਜ, ਰਡਾਰ ਟਰੈਕਸ, ਸੈਟੇਲਾਈਟ ਇਮੇਜਰੀ, ਰੈਕੇਜ ਔਰ ਮੇਨਟੇਨੈਂਸ ਲੌਗਸ। ਉਹਨੇ ਕਿਹਾ ਵੀ ਕਿਵੇਂ ਕੋਈ ਯਕੀਨ ਕਰੇਗਾ, ਤੁਸੀਂ ਕਹਿਤਾ ਜੀ ਅਸੀਂ ਸੁੱਟੇ ਨੇ 11-12। ਇਹ ਕਨਕਲੂਸਿਵਲੀ ਕੋਈ ਕਨਫਰਮ ਨਹੀਂ ਕਰਦਾ ਵੀ ਇਨਫੈਕਟ ਕਿੰਨੇ ਟਾਰਗੇਟ ਹਿੱਟ ਹੋਏ। ਸੋ ਇਹ ਜਿਹੜੀ ਸਾਰਾ ਹੀ ਕਲੇਮ ਹੈ ਇਹ ਐਵੇਂ ਇੱਕ ਸਿਸਟਮ ਦੀ ਕੈਪੇਬਿਲਿਟੀ ਨਾਲ ਜੋੜ ਕੇ ਉਹਨੂੰ ਜਿਹੜੇ ਫੈਕਟ ਹੈ ਉਹਨੂੰ ਐਜ਼ੰਪਸ਼ਨ ਦੇ ਨਾਲ ਜੋੜ ਦਿੱਤਾ ਹੈ ਔਰ ਉਹਦਾ ਕੋਈ ਜਿਹੜੀ ਹੈ ਕਲੀਅਰ ਕਨਫਰਮੇਸ਼ਨ ਨਹੀਂ ਹੈ। ਸਿਲੈਕਟਿਵ ਟਰਾਂਸਪੇਰੈਂਸੀ ਉਹਨੇ ਕਿਹਾ ਕਿ ਵੀ ਉਹਨੇ ਪਾਕਿਸਤਾਨ ਦੇ ਲਾਸ ਤਾਂ ਦੱਸੇ, ਪਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਇੰਡੀਆ ਦੇ ਕੀ ਲਾਸ ਨੇ ਉਹ ਵੀ ਸਵਾਲ ਜਵਾਬ ਉਦੋਂ ਉਹਨੇ ਮੂੰਹ ਬੰਦ ਕਰ ਲਿਆ। ਭਾਰਤ 'ਚ ਬੈਠ ਕੇ ਇੰਨਾ ਕੌੜਾ ਸੱਚ ਉਹ ਕਿਵੇਂ ਬੋਲ ਰਿਹਾ, ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਜੇ ਸੋਨਮ ਵਾਂਗਚੁਕ ਲਦਾਖ ਦੇ ਉਸ ਐਨਵਾਇਰਨਮੈਂਟਲਿਸਟ ਵਾਂਗ ਕੱਲ ਨੂੰ ਕਰਨਲ ਪ੍ਰਵੀਨ ਸਾਹਨੀ ਨੂੰ ਵੀ NSA ਦੇ ਥੱਲੇ ਜਾਂ ਯੂਆਪਾ ਦੇ ਥੱਲੇ ਜਾਂ ਪਾਕਿਸਤਾਨ ਦਾ ਏਜੰਟ ਦੱਸ ਕੇ ਜਿਹੜਾ ਉਹ ਅੰਦਰ ਦਿੱਤਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV24 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 7 ਅਕਤੂਬਰ 2025 23 ਅੱਸੂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਅੰਡਿਆਨਾ ਤੋਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਮੇਟੀ ਵੱਲੋਂ। ਸੋ ਇਹਨਾਂ ਨੇ TV84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਪੰਜਾਬੀ ਜ਼ੁਬਾਨ ਦਾ ਅਖਾਣ ਹੈ ਕਿ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਹਨ ਪਰ ਫਿਰ ਵੀ ਸੱਚ ਲੁਕਿਆ ਨਹੀਂ ਰਹਿੰਦਾ। ਸੋ ਅਖੌਤੀ ਆਪਰੇਸ਼ਨ ਸੰਦੂਰ ਦੌਰਾਨ ਭਾਰਤੀ ਏਅਰ ਫੋਰਸ ਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ।
ਹੁਣ 5 ਮਹੀਨੇ ਬਾਅਦ ਆਪਰੇਸ਼ਨ ਸਿੰਦੂਰ ਨੂੰ ਕਾਮਯਾਬ ਦੱਸਣ ਦੇ ਲਈ ਭਾਰਤ ਦਾ 에ਅਰ ਫੋਰਸ ਮੀਡੀਆ ਦੇ ਰੂਬਰੂ ਹੋਇਆ। ਸੋ ਉਸਨੇ ਜਿਹੜੀਆਂ ਇੱਧਰਲੀਆਂ ਉੱਧਰਲੀਆਂ ਮਾਰੀਆਂ। ਔਰ ਪ੍ਰਵੀਨ ਸਾਨੀ ਇੱਕ ਹਿੰਦੂ ਸੱਜਣ ਹਨ ਜੋ ਕਿ ਸਾਬਕਾ ਫੌਜੀ ਅਫਸਰ ਵੀ ਹਨ। ਉਹ ਇੱਕ ਮਿਲਟਰੀ ਐਕਸਪਰਟ ਹਨ। ਉਹਨਾਂ ਨੇ ਪ੍ਰਸਿੱਧ ਜਿਹੜੇ ਪੱਤਰਕਾਰ ਕਰਨ ਥਾਪਰ ਨਾਲ ਜਿਹੜਾ ਗੁਫ਼ਤਗੂ ਜਿਹੜਾ ਕਰਦਿਆਂ ਭਾਰਤੀ ਏਅਰ ਫੋਰਸ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਕਮੇਟੀ ਸਿੱਖ ਸੰਗਤ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਸਾਡੀ ਉੱਥੋਂ ਦੀ ਵਿਜ਼ਿਟ ਦੇ ਦੌਰਾਨ ਜਿਨ੍ਹਾਂ ਨੇ TV 84 ਲਈ ਕੰਟਰੀਬਿਊਟ ਕੀਤਾ। ਅੱਜ ਉਸ ਦੀ ਅਖੀਰਲੀ ਕਿਸ਼ਤ ਹੈ, ਯਾਨੀ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸੰਗਤ ਦੇ ਰੂਬਰੂ ਕੀਤਾ। ਔਰ ਇਹ ਅਸੀਂ ਤਵੱਕੋ ਵੀ ਕਰਦੇ ਹਾਂ ਕਿ ਸਾਡੇ ਗੁਰਦੁਆਰਾ ਸਾਹਿਬਾਨ ਜਿਹੜੇ ਮਹਿਜ਼ ਇੱਕ ਇਬਾਦਤ ਦੀਆਂ ਥਾਵਾਂ ਨਹੀਂ ਨੇ ਜਾਂ ਕੋਈ ਪੂਜਾ ਸਥਲ ਨਹੀਂ ਨੇ। ਗੁਰਦੁਆਰੇ ਸਾਡੇ ਹਰ ਪੱਖ ਤੋਂ, ਜਦੋਂ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਹੋਂਦ ਸਭ ਤੋਂ ਪਹਿਲਾਂ ਅਸੀਂ ਉਸ ਦੇ ਲਈ ਨਿਸ਼ਾਨ ਸਾਹਿਬ ਦਾ ਦੀਦਾਰ ਕਰਦੇ ਹਾਂ। ਔਰ ਦੂਰੋਂ ਜਿੰਨਾ ਉੱਚਾ ਨਿਸ਼ਾਨ ਸਾਹਿਬ ਹੋ ਸਕਦਾ ਹੈ ਤਾਂ ਕਿ ਹਰ ਇੱਕ ਨੂੰ ਨਜ਼ਰ ਆਏ। ਔਰ ਨਿਸ਼ਾਨ ਝੰਡੇ ਇਹ ਹਮੇਸ਼ਾ ਸੋਵਰਨ ਕੌਮਾਂ ਦੇ ਹੁੰਦੇ ਨੇ, ਪ੍ਰਭੂ ਸਤਾ ਸੰਪੰਨ ਦੇ ਹੁੰਦੇ ਨੇ। ਔਰ ਸਾਡਾ ਨਿਸ਼ਾਨ ਜਿਹੜਾ ਉਹ ਜਦੋਂ ਅਸੀਂ ਅਕਾਲ ਤਖਤ ਔਰ ਹਰਮੰਦਰ ਸਾਹਿਬ ਦੇ ਉਸ ਮੀਰੀ ਪੀਰੀ ਦੇ ਸਿਧਾਂਤ ਦੀ ਐਮਬੋਡੀਮੈਂਟ ਦੀ ਗੱਲ ਕਰਦੇ ਤੇ 2 ਝੂਲਰੇ ਨਿਸ਼ਾਨ ਸਾਹਿਬ ਔਰ 6ਵੇਂ ਪਾਤਸ਼ਾਹ ਵੱਲੋਂ ਪਹਿਨੀਆਂ ਮੀਰੀ ਪੀਰੀ ਦੀਆਂ 2 ਤਲਵਾਰਾਂ ਇਹ ਯਾਦ ਦਹਾਨੀ ਕਰਵਾਉਂਦੀਆਂ ਨੇ ਕਿ ਸਪਿਰਿਚੁਅਲਿਟੀ, ਇਬਾਦਤ, ਰੂਹਾਨੀ ਸਾਡੀਆਂ ਭੁੱਖਾਂ ਉਹ ਵੀ ਗੁਰੂ ਦੇ ਘਰ ਨਾਲ ਹੀ ਔਰ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਉੱਥੇ ਹੀ ਅਸੀਂ ਅਗਵਾਈ ਲੈਣੀ ਹੈ। ਪਰ ਇਸ ਦੇ ਲਈ ਜਿਹੜਾ ਹੈ ਉਹ ਮੀਰੀ ਸੋਵਰਨਿਟੀ ਉਹ ਸਾਡਾ ਨਿਸ਼ਾਨ ਸਾਹਿਬ ਆਪਣੇ ਆਪ ਦੇ ਵਿੱਚ ਯਾਦ ਦਹਾਨੀ ਕਰਵਾਉਂਦਾ। ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੱਗੇ ਹਮੇਸ਼ਾ ਇੱਕ ਬੜੇ ਆਰਟਿਸਟਿਕ ਤਰੀਕੇ ਦੇ ਨਾਲ ਸ਼ਸਤਰ ਰੱਖੇ ਹੁੰਦੇ ਨੇ। ਸੋ ਅਸੀਂ ਜਦੋਂ ਸਿਰ ਝੁਕਾਉਂਦੇ ਹਾਂ ਜ਼ਾਹਰ ਹੈ ਇਹ ਸ਼ਸਤਰ ਆਪਣੇ ਆਪ ਦੇ ਵਿੱਚ ਮੀਰੀ ਦਾ ਪ੍ਰਤੀਕ ਨੇ। ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ ਹੈ, ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ। ਕਿ ਰਾਜ ਪੋਲੀਟੀਕਲ ਪਾਵਰ ਉਹ ਸ਼ਸਤਰ ਦੇ ਨਾਲ ਹੀ ਹਥਿਆਰਾਂ ਦੇ ਨਾਲ ਹੀ ਲੜ ਕੇ ਹੀ, ਹਾਲਾਂ ਬਹੁਤ ਬਾਅਦ 'ਚ ਕਈ ਵਾਰ ਨਕਸਲਾਈਟਸ ਕੋਟ ਕਰਦੇ ਹੁੰਦੇ ਸੀ ਮਾਓ ਜ਼ੇਤੁੰਗ ਨੂੰ ਕਿ ਜੀ ਉਹਨੇ ਕਿਹਾ ਫਰੀडम ਕਮਸ ਆਊਟ ਆਫ ਦਾ ਬੈਰਲ ਆਫ ਦਾ ਗਨ। ਮਾਓ ਜ਼ੇਤੁੰਗ ਤਾਂ ਹੁਣ ਹੋਇਆ 20ਵੀਂ ਸਦੀ, ਪਰ ਇਹ 10ਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਨੇ ਇਸ ਕਨਸੈਪਟ ਨੂੰ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਕਿ ਜਿਹੜਾ ਮੇਰੀ ਖੁਸ਼ੀ ਲੈਣਾ ਚਾਹੁੰਦਾ ਹੈ ਉਹ ਵਧੀਆ ਘੋੜਾ ਭੇਟ ਕਰੇ, ਵਧੀਆ ਸ਼ਸਤਰ ਲੈ ਕੇ ਆਏ। ਔਰ ਜਿਹੜਾ ਸੱਚ ਹੱਕ ਇਨਸਾਫ ਦੇ ਲਈ ਕੁਰਬਾਨ ਹੋਣਾ ਚਾਹੁੰਦਾ ਆ ਕੇ ਅਕਾਲ ਤਖਤ ਅੱਗੇ ਆਪਣੇ ਆਪ ਨੂੰ ਸਮਰਪਿਤ ਕਰੇ। ਸੋ ਸਾਡਾ ਪਾਰਟ ਹੀ ਜਿਹੜਾ ਹੈ ਉਹ ਤਾਂ ਇਨਸੈਪਰੇਬਲ ਹੀ ਨਹੀਂ, ਰਾਦਰ ਇਹ ਸਾਡੇ ਜ਼ਿੰਮੇ ਹੈ। ਜਦੋਂ ਅਸੀਂ ਇਹ 10ਵੇਂ ਪਾਤਸ਼ਾਹ ਦਾ ਫਰਮਾਨ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਕਿ ਰੱਬ ਦੀ ਮੌਜ ਦੇ ਵਿੱਚ ਪੈਦਾ ਹੋਇਆ ਖਾਲਸਾ, ਉਹਦੇ ਇਹ ਜ਼ਿੰਮੇ ਹੈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਖਾਲਸਾ ਪ੍ਰਤਪਾਲਕ ਹੈ ਗਰੀਬ ਦਾ, ਪ੍ਰੋਟੈਕਟਰ ਆਫ ਦਾ ਪੂਅਰ, ਹੈਵ ਨਾਟ। ਔਰ ਟਾਇਰੈਂਟ ਜਿਹੜਾ ਜ਼ਾਲਮ ਹੈ, ਜ਼ਾਬਰ ਹੈ, ਉਸ ਨੂੰ ਸਜ਼ਾ ਯਾਫਤਾ ਕਰਨਾ। ਸੋ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਹ ਪਾਰਟ ਮੈਂ ਕਿਉਂਕਿ ਪਿਛਲੇ ਆਲਮੋਸਟ 4 ਦਹਾਕਿਆਂ ਤੋਂ ਦੇਖਦਾ ਹਾਂ ਵੀ ਕਿਤੇ ਨਾ ਕਿਤੇ ਅਸੀਂ ਜਿਹੜਾ ਮੀਰੀ ਪਾਰਟ ਹੈ ਔਰ ਜਦੋਂ ਕੌਮ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ, ਜਿਸ ਹਕੂਮਤ ਦੇ ਨਾਲ ਸਾਡਾ ਵਾਹ ਹੈ ਉਹਨੇ ਪਿਛਲੇ 40-41 ਸਾਲ 'ਚ ਇੱਕ ਜੈਨੋਸਾਈਡ ਤੋਂ ਬਾਅਦ ਦੂਸਰਾ ਜੈਨੋਸਾਈਡ ਕੀਤਾ। ਪਰ ਬਹੁਤ ਥਾਵਾਂ ਦੇ ਉੱਤੇ ਇਹ ਇੱਕ ਰੁਝਾਨ ਹੈ ਕਿ ਵੀ ਅਸੀਂ ਜ਼ਿਆਦਾ ਜ਼ੋਰ ਜਾਂ ਸ਼ਾਇਦ ਗੁਰਦੁਆਰਿਆਂ ਦੇ ਖਰਚੇ ਇੰਨੇ ਕੁ ਵਧਾਏ ਹੁੰਦੇ ਨੇ
ਉਹਨਾਂ ਨੂੰ ਲੱਗਦਾ ਹੁੰਦਾ ਪਤਾ ਨਹੀਂ ਕੋਈ ਨਾਰਾਜ਼ ਨਾ ਹੋ ਜਾਏ ਜਾਂ ਉਹਨਾਂ ਦੀ ਆਪਣੀ ਕਿਤੇ ਨਾ ਕਿਤੇ ਕਮਜ਼ੋਰੀ ਹੁੰਦੀ ਹੈ ਕਿ ਖਾਲਿਸਤਾਨ ਦੀ ਗੱਲ ਨੂੰ ਉਵੇਂ ਨਹੀਂ ਉਭਾਰਿਆ ਜਾਂਦਾ। ਇਹ ਠੀਕ ਹੈ ਕਿ ਮੈਜੋਰਿਟੀ ਗੁਰਦੁਆਰਿਆਂ 'ਚ ਪ੍ਰਬੰਧਕ ਔਰ ਜਿਹੜੇ ਹੋਰ ਨੇ ਉਹ ਪੰਥਕ ਸੋਚ ਵਾਲੇ ਹੀ ਨੇ, ਉਹਨਾਂ ਨੂੰ ਹੀ ਲਿਆਂਦਾ ਜਾਂਦਾ ਹੈ। ਔਰ ਕਾਰਨ ਇਹ ਹੈ ਵੀ ਡਾਇਸਪੋਰਾ ਸਿੱਖਾਂ ਦਾ ਤਾਂ ਬਾਰ-ਬਾਰ ਇਹੀ ਮੈਂਡੇਟ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਬਹੁਤ ਵਾਰ ਗੁਰਦੁਆਰਾ ਕਮੇਟੀਆਂ ਇਸ ਏਜੰਡੇ ਤੋਂ ਜਿਹੜਾ ਹੈ ਉਹ ਥੋੜ੍ਹਾ ਬਹੁਤ ਹੀ ਨਹੀਂ, ਕਈ ਵਾਰ ਤਾਂ ਜ਼ਿਆਦਾ ਕਿਨਾਰਾ ਕਰਦੀਆਂ ਨੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੀ ਗੁਰਦੁਆਰਾ ਸਾਹਿਬਾਨ ਜਸਟ ਤੁਸੀਂ ਕੀਰਤਨ ਕਥਾ ਵਿਚਾਰ, ਔਰ ਬਹੁਤ ਵਾਰ ਸਾਡੇ ਫਿਰ ਜਿਹੜੇ ਧਾਰਮਿਕ ਲੋਕ ਵੀ ਨੇ ਕੀਰਤਨ ਕਥਾ ਵਾਲੇ ਵੀ, ਉਹ ਵੀ ਉਸ ਕਿਸਮ ਦੀਆਂ ਹੀ ਗੋਲ ਮੋੜ ਜਿਹੀਆਂ ਗੱਲਾਂ ਕਰਕੇ ਆਪਣਾ ਜਿਹੜਾ ਝੱਟ ਲੰਘਾਉਂਦੇ ਨੇ। ਸੋ ਇਹ ਅਸੀਂ ਸਮਝਦੇ ਹਾਂ ਵੀ ਜਿਹੜੇ ਜਿੱਥੇ ਜਿੱਥੇ ਵੀ, ਜਿਵੇਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ, ਜਿੱਥੇ ਸ਼ਸਤਰ ਵਿਦਿਆ ਬੱਚਿਆਂ ਨੂੰ, ਗੁਰਮਤਿ ਦੀ ਵਿਦਿਆ, ਔਰ ਨਾ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ 'ਤੇ ਗੁਰਦੁਆਰਾ ਸਾਹਿਬ ਸਥਾਪਿਤ ਹੈ। ਸੋ ਅਸੀਂ ਜਿਹੜਾ ਸਮੁੱਚੀ ਗੁਰਦੁਆਰਾ ਕਮੇਟੀ ਦਾ ਵੀ ਔਰ ਸਿੱਖ ਸੰਗਤ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅੱਜ 7 ਅਕਤੂਬਰ ਹੈ ਔਰ ਅੱਜ ਠੀਕ 2 ਸਾਲ ਹੋ ਗਏ ਨੇ ਜਦੋਂ ਕਿ ਹਮਾਸ ਨੇ ਇਜ਼ਰਾਈਲ ਦੀ ਟੈਰੀਟਰੀ 'ਚ ਵੜ ਕੇ ਜਿਹੜਾ ਹੈ ਉਹ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਹੈ ਉਹ ਅਗਵਾ ਕੀਤੇ। ਉਸ ਦੌਰਾਨ ਮੌਤਾਂ ਵੀ ਹੋਈਆਂ, ਨੰਬਰ ਵੇਰੀ ਕਰਦਾ ਹੈ। ਔਰ ਕੁਛ ਦੇਰ ਬਾਅਦ ਹੀ ਜਿਹੜੀ ਜੰਗ ਵਾਪਸ ਇਜ਼ਰਾਈਲ ਨੇ ਹਮਾਸ ਦੇ ਉੱਤੇ ਜਿਹੜਾ ਹੈ ਉਹ ਥੋਪਣ ਦੇ ਨਾਂ ਥੱਲੇ ਬੇਗੁਨਾਹ ਗਾਜ਼ਾ ਦੇ ਲੋਕਾਂ ਦੇ ਉੱਤੇ ਥੋਪੀ। ਮੈਂ ਦੇਖ ਰਿਹਾ ਸੀ ਕਿ ਜਿਹੜੀ ਗਾਜ਼ਾ ਦੀ ਹੈਲਥ ਮਿਨਿਸਟਰੀ ਹੈ ਉਸ ਦੀ ਰਿਪੋਰਟਿੰਗ ਸੀ ਕਿ 66,000 ਤੋਂ ਜ਼ਿਆਦਾ ਗਾਜ਼ਾ ਨਿਵਾਸੀ ਫਲਸਤੀਨੀ, ਜਿਨ੍ਹਾਂ ਦੇ ਵਿੱਚ 2/3 ਔਰਤਾਂ ਔਰ ਬੱਚੇ ਨੇ, ਉਹ ਮਾਰੇ ਜਾ ਚੁੱਕੇ ਨੇ। ਔਰ ਜਿੰਨੇ ਇਸ ਕਿਸਮ ਦੀ ਕਲੋਜ਼ ਬੰਬਿੰਗ ਦੇ ਵਿੱਚ ਮਰਦੇ ਨੇ, 1:3 ਰੇਸ਼ੋ ਯੂਜੂਅਲੀ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਉਹ ਕਾਊਂਟ ਕਰਦੇ ਨੇ ਕਿ 3 ਗੁਣਾ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਨੇ। ਔਰ ਬਾਕੀਆਂ ਦਾ ਕੀ ਹਾਲ ਹੈ? ਠੀਕ ਹੈ ਕਿ 20 ਨੁਕਾਤੀ ਪ੍ਰੈਜ਼ੀਡੈਂਟ ਟਰੰਪ ਦੀ ਸ਼ਾਂਤੀ ਜਾਂ ਅਮਨ ਪਲਾਨ ਦੇ ਉੱਤੇ ਇਜਿਪਟ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਹਮਾਸ ਸਿੱਧੇ ਤੌਰ 'ਤੇ ਤਾਂ ਉਹਨਾਂ ਦੇ ਨੁਮਾਇੰਦੇ ਨਹੀਂ ਨੇ ਸ਼ਾਇਦ, ਲੇਕਿਨ ਕਤਰ ਔਰ ਇਜਿਪਟ ਜਿਹੜੇ ਹੈ ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਜਿਹੜੀ ਹੈ ਰਿਪਰੈਜ਼ੈਂਟੇਸ਼ਨ। ਲੇਕਿਨ ਇਹਦੇ ਬਾਵਜੂਦ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਇਹ 20 ਨੁਕਾਤੀ ਪਲਾਨ ਜਿਹੜਾ ਅਨਾਊਂਸ ਕੀਤਾ ਔਰ ਹਮਾਸ ਨੇ ਇਸ ਦੇ ਉੱਤੇ ਜਿਹੜੀ ਪਹਿਲਾ ਪੋਜ਼ੀਟਿਵ ਇਹ ਲਾਈਨ ਦਿੱਤੀ ਕਿ ਭਾਈ ਅਸੀਂ ਜਿਹੜੇ ਸਾਡੇ ਕੋਲ ਨੇ, ਕੋਈ 40 ਕਹਿੰਦਾ, ਕੋਈ 50 ਕਹਿੰਦਾ, ਉਹਨਾਂ 'ਚ ਕਿੰਨੇ ਜਿਉਂਦੇ ਨੇ ਕਿੰਨੇ ਮਰੇ ਨੇ, ਉਹਨਾਂ ਦੀਆਂ ਡੈੱਡ ਬਾਡੀਜ਼ ਨੇ 50 ਦੇ ਨੇੜੇ ਤੇੜੇ ਰਫਲੀ ਫਿਗਰ ਕੋਟ ਹੁੰਦੀ ਹੈ ਵੀ ਅਸੀਂ ਉਹਨਾਂ ਨੂੰ ਯਕਮੁਸ਼ਤ ਜਾਂ ਇੱਕੋ ਗੋਚ ਹੀ ਛੱਡਣ ਨੂੰ ਤਿਆਰ ਹੈ। ਪਰ ਉਹਨਾਂ ਨੇ 20 ਨੁਕਾਤੀ ਪ੍ਰੋਗਰਾਮ ਦੇ ਉੱਤੇ ਜਿਹੜਾ ਹੈ ਉਹ ਇਤਰਾਜ਼ ਵੀ ਕੀਤੇ ਨੇ। ਔਰ ਟਰੰਪ ਨੇ ਜਦੋਂ ਹਮਾਸ ਦੀ ਆਫਰ ਆਈ ਉਸ ਨੂੰ ਥੈਂਕ ਯੂ ਜਿਹੜਾ ਉਸ ਦਾ ਸ਼ੁਕਰਾਨਾ ਵੀ ਕੀਤਾ ਔਰ ਨਾਲ ਹੀ ਕਿਹਾ ਇਜ਼ਰਾਈਲ ਨੂੰ ਕਿ ਵੀ ਬੰਬਿੰਗ ਰੋਕ ਦਿੱਤੀ ਜਾਏ। ਹੁਣ ਅਸੀਂ 3-4 ਦਿਨ ਤੋਂ ਦੇਖ ਰਹੇ ਹਾਂ ਪਰ ਇਜ਼ਰਾਈਲ ਪਿੱਛੇ ਨਹੀਂ ਹਟਿਆ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਫਿਗਰ ਹੁੰਦੀ ਹੈ, ਕਦੇ 25 ਕਦੇ 30। ਸੋ ਅਸੀਂ ਇਹ ਅਰਦਾਸ ਕਰ ਸਕਦੇ ਹਾਂ, ਦੁਆ ਕਰਦੇ ਹਾਂ ਅਕਾਲ ਪੁਰਖ ਅੱਲਾਹ ਤਾਲਾ ਦੇ ਦਰਬਾਰ ਦੇ ਵਿੱਚ ਕਿ ਭਾਈ ਉੱਥੇ ਅਮਨ ਪਰਤੇ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਿਹੜੀ ਮਾਰਟਨ ਲੂਥਰ ਕਿੰਗ ਜਿਹੜੇ ਅਮਰੀਕਾ ਦੇ ਬੜੇ ਵੱਡੇ ਕਾਲਿਆਂ ਦੇ ਲੀਡਰ ਹੋਏ ਨੇ, ਉਹਨਾਂ ਦੀ ਇੱਕ ਕੋਟ ਹੈ ਕਿ ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ। ਬਿਲਕੁਲ ਕਿ ਜੇ ਇਨਸਾਫ ਨਹੀਂ ਹੈ ਤੇ ਪੀਸ ਉਹ ਤਾਂ ਜਿਵੇਂ ਇਵੇਂ ਹੀ ਹੈ ਕਿ ਜੇ ਮਾਲਕ ਮਕਾਨ ਔਰ ਕਿਰਾਏਦਾਰ ਉਹਨਾਂ ਦੇ ਵਿੱਚ ਕੋਈ ਆਰਗੂਮੈਂਟ ਹੁੰਦਾ ਹੈ ਜਾਂ ਕੋਈ ਅਦਰਵਾਈਜ਼ ਜਿਹੜਾ ਹੈ ਉਹ ਕਿਰਾਏਦਾਰ ਕੋਈ ਐਕਸਟਰਾ ਸਹੂਲਤ ਮੰਗਦਾ ਹੈ ਤੇ ਮਾਲਕ ਮਕਾਨ ਕਹਿੰਦਾ ਹੈ ਕਿ ਜੀ ਫਿਰ ਘਰ ਖਾਲੀ ਕਰ ਜਾਓ, ਤੇ ਉਹ ਕਹਿੰਦਾ ਜੀ ਠੀਕ ਹੈ ਫਿਰ ਮੈਂ ਜਿਹੜਾ ਉਸੇ ਹੀ ਜਿਹੜੀਆਂ ਸ਼ਰਤਾਂ ਦੇ ਮੈਂ ਰਹਿ ਰਿਹਾ ਉਹਦੇ 'ਚ ਹੀ ਰਹੀ ਜਾਵਾਂਗਾ। ਜਾਂ ਅਦਰਵਾਈਜ਼ ਵੀ ਮਾਲਕ ਔਰ ਨੌਕਰ ਦੇ ਵਿਚਾਲੇ ਵੀ ਇਸ ਗੱਲ ਨੂੰ ਕੋਟ ਕੀਤਾ ਜਾ ਸਕਦਾ। ਸੋ ਫਿਰ ਤਾਂ ਜੇ ਤੁਸੀਂ ਚੈਲੰਜ ਨਾ ਕਰੋ ਔਰ ਜਿਸ ਹਾਲਤ ਦੇ ਵਿੱਚ ਰੱਖਿਆ ਹੋਇਆ ਫਲਸਤੀਨੀਆਂ ਨੂੰ, ਉਹ ਵੈਸਟ ਬੈਂਕ ਦੇ ਹੋਣ, ਗਜ਼ਾ 'ਚ ਤਾਂ 2 ਸਾਲ ਤੋਂ ਜੋ ਚੱਲ ਹੀ ਰਿਹਾ, ਉਸ ਤੋਂ ਪਹਿਲਾਂ ਕਿਹੜੇ ਉਹਨਾਂ ਨੇ ਫੁੱਲ ਪਾਏ ਹੋਏ ਸੀਗੇ। ਔਰ ਹਮਾਸ ਵੀ ਸੈਕਸ਼ਨ ਤੱਕ ਤਾਂ ਹੀ ਕਿਉਂਕਿ ਕੰਟੀਨਿਊਸ
ਵਾਰ ਚੱਲ ਰਹੀ ਹੈ। ਹਮਾਸ ਮਹਿਜ਼ ਕੋਈ ਦਹਿਸ਼ਤਗਰਦ ਆਰਗੇਨਾਈਜੇਸ਼ਨ ਨਹੀਂ ਹੈ। ਉਹਨਾਂ ਨੇ ਗਜ਼ਾ ਦੇ ਵਿੱਚ ਜਦੋਂ ਡੈਮੋਕ੍ਰੈਟਿਕਲੀ ਇਲੈਕਸ਼ਨਸ ਹੋਈਆਂ, ਵੈਸਟ ਬੈਂਕ ਦੇ ਵਿੱਚ ਯਾਸਰ ਅਰਾਫਾਤ ਦੀ ਧਿਰ ਜਿਹੜੀ PLO ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਉਹ ਜਿੱਤੀ, ਔਰ ਗਜ਼ਾ ਦੇ ਵਿੱਚ ਹਮਾਸ ਜਿਹੜੀ ਹੈ ਉਹਨਾਂ ਨੇ ਪੋਪੂਲਰ ਸਪੋਰਟ ਲਈ ਜਿੱਤਿਆ, ਉਹਨਾਂ ਨੇ ਚੋਣਾਂ ਜਿੱਤੀਆਂ ਨੇ। ਹੁਣ ਜਿਹੜੀ ਸਪਿਰਿਟ ਸੀ 1993 ਦੇ ਓਸਲੋ ਅਕੋਰਡ ਦੀ, ਜਿਹੜਾ ਕਿ ਯਾਸਰ ਅਰਾਫਾਤ ਔਰ ਸ਼ਾਇਦ ਏਰੀਅਨ ਸਨ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ, ਉਹਨਾਂ 'ਚ ਸਾਈਨ ਹੋਈ ਸੀ ਕਿ ਇਵੈਂਚੁਅਲੀ ਫਲਸਤੀਨੀ ਸਟੇਟ 2 ਸਟੇਟ ਫਾਰਮੂਲੇ ਦੀ ਗੱਲ, ਔਰ ਉਹਦੇ 'ਚ ਇਹ ਸੀ ਕਿ ਵੈਸਟ ਬੈਂਕ, ਗਜ਼ਾ ਔਰ ਇਵੈਂਚੁਅਲੀ ਈਸਟ ਜੈਰੂਸ਼ਲਮ ਉਸ ਦੀ ਕੈਪੀਟਲ ਹੋਏਗੀ। ਲੇਕਿਨ ਨੇਤਨਯਾਹੂ ਦੀ ਨੀਤੀ ਤਾਂ ਪਹਿਲੇ ਦਿਨ ਤੋਂ ਹੁਣ ਵੀ, ਇਹਦੇ ਬਾਵਜੂਦ ਕਿ ਜਿਹੜਾ 20 ਨੁਕਾਤੀ ਪ੍ਰੋਗਰਾਮ ਹੈ ਉਹਦੇ 'ਚ ਵੀ ਕੋਈ ਕਲੀਅਰਲੀ ਤਾਂ ਨਹੀਂ ਕਿਹਾ ਕਿ ਫਲਸਤੀਨੀ ਸਟੇਟ ਹੋਏਗੀ, ਲੇਕਿਨ ਉਹਦੀਆਂ ਸੰਭਾਵਨਾਵਾਂ ਦੇ ਉੱਤੇ ਗੱਲ ਹੁੰਦੀ ਹੈ ਕਿ ਜੀ ਉਸ ਨੇ। ਲੇਕਿਨ ਨੇਤਨਯਾਹੂ ਤਾਂ ਹਰ ਚੀਜ਼ ਨੂੰ ਜਿਹੜਾ ਹੈ ਉਹ ਤਬਾਹ ਕਰਨ ਦੇ ਉੱਤੇ ਤੁਲਿਆ ਹੋਇਆ। ਸੋ ਇਹਨਾਂ ਹਾਲਾਤਾਂ 'ਚ ਕਿੰਨੀ ਕੁ ਅਮਨ ਵਾਰਤਾ ਜਾਂ ਨੈਗੋਸ਼ੀਏਸ਼ਨ ਜਿਹੜੀ ਇਜਿਪਟ ਦੇ ਵਿੱਚ ਚੱਲ ਰਹੀ ਹੈ ਉਹ ਕਾਮਯਾਬ ਹੋਏਗੀ, ਅਸੀਂ ਇਹ ਦੁਆ ਹੀ ਕਰ ਸਕਦੇ ਹਾਂ ਕਿ ਅਮਨ ਅਮਾਨ ਹੋਏ। ਔਰ ਇਸ ਕੋਈ ਸ਼ੱਕ ਨਹੀਂ ਹੈ, ਦੁਨੀਆ ਦੀਆਂ ਬਹੁਤ ਸਾਰੀਆਂ ਫਰੀडम ਮੂਵਮੈਂਟਸ ਜਿਨ੍ਹਾਂ ਦੇ ਵਿੱਚ ਬੜੀ ਬੜੀ ਬਹਾਦਰੀ ਵਾਲੇ ਕਾਰਨਾਮੇ ਨੇ, ਹਰ ਮੁਲਕ ਦੇ ਵਿੱਚ ਤੁਹਾਨੂੰ ਉਹਨਾਂ ਦੀ ਜਿਹੜੀ ਹੈ ਉਹ ਹਿਸਟਰੀ ਦੇ ਵਿੱਚ ਉਸ ਕਿਸਮ ਦਾ ਮਿਲ ਜਾਏਗਾ। ਪਰ ਜਿਵੇਂ ਪਿਛਲੇ ਲਗਭਗ 77-78 ਸਾਲਾਂ ਤੋਂ ਹੀ 1948 ਤੋਂ ਬਾਅਦ ਹੀ ਜਦੋਂ ਕਿ ਫਲਸਤੀਨ ਨੂੰ ਡਿਵਾਈਡ ਕਰਨ ਦਾ ਮਤਾ UN ਦੇ ਵਿੱਚ ਪਾਸ ਹੋਇਆ, ਜਿਸ ਬਹਾਦਰੀ ਦੇ ਨਾਲ ਫਲਸਤੀਨੀ ਖੜੇ ਨੇ ਆਪਣੀ ਆਜ਼ਾਦੀ ਦੇ ਲਈ, ਔਰ ਜਿੰਨਾ ਜ਼ਬਰ 2 ਸਾਲ 'ਚ ਜਿੰਨੇ ਬੰਬ ਗਜ਼ਾ ਦੇ ਉੱਤੇ ਸੁੱਟੇ ਨੇ ਇਜ਼ਰਾਈਲ ਨੇ, ਮਿਜ਼ਾਈਲਾਂ ਔਰ ਟੈਂਕ ਔਰ ਦੂਜੇ, ਮੈਂ ਸਮਝਦਾ ਵੀ ਅਸੀਂ ਆਪਣੇ ਖਿੱਤਿਆਂ ਦੇ ਵਿੱਚ ਜਾਂ ਦੂਜੇ ਉੱਥੇ ਹਫ਼ਤਾ 2 ਹਫ਼ਤੇ ਕੋਈ ਵਾਰ ਚੱਲ ਜਾਏ ਤਾਂ ਸਭ ਕੁਝ ਹਿਲ ਜਾਂਦਾ ਬਿਲਕੁਲ, ਔਰ ਲੋਕਾਂ ਦੇ ਵਿੱਚ ਅਫੜਾ ਤਫੜੀ ਮੱਚ ਜਾਂਦੀ ਹੈ। ਕਿਉਂ ਜੇ ਕਿਸ ਮਿੱਟੀ ਦੇ ਬਣੇ ਹੋਏ ਲੋਕ ਨੇ, ਉਹਨਾਂ ਦੀ ਬਹਾਦਰੀ, ਉਹਨਾਂ ਦਾ ਔਰਤਾਂ ਬੱਚੇ, ਉਹਨਾਂ ਨੇ ਆਪਣੀ ਧਰਤੀ ਨਾ ਛੱਡਣ ਦਾ ਹੀ ਜਿਹੜਾ ਉਹ ਕੀਤਾ ਹੋਇਆ। ਉਹ ਬਾਰ-ਬਾਰ ਉਹਨਾਂ ਨੂੰ ਮਾਰ ਕੇ ਧਮਕੇ ਦਿਸ ਰਿਹਾ ਹੁੰਦਾ ਕਿ ਡੈੱਡ ਬਾਡੀ ਚੁੱਕੀਆਂ ਜਾ ਰਹੀਆਂ ਨੇ, ਮਾਰੇ ਜਾ ਰਹੇ ਨੇ। ਸੋ ਅਸੀਂ ਉਹਨਾਂ ਸਾਰਿਆਂ ਨੂੰ ਜਿਹੜੇ ਇਸ ਪੀਰੀਅਡ ਦੇ ਵਿੱਚ, ਹਾਲਾਂ ਜੋ ਹਮਾਸ ਦਾ ਦਹਿਸ਼ਤਗਰਦੀ ਦਾ ਕੋਈ ਵਾਕਿਆ, ਅਸੀਂ ਕੋਈ ਉਹਦੇ ਹਮਾਇਤੀ ਨਹੀਂ ਹੈ, ਪਰ ਜੇ ਇਹਨੂੰ ਤੁਸੀਂ ਕੁੱਲ ਕੰਟੈਕਸਟ ਦੇ ਵਿੱਚ ਦੇਖੋਗੇ ਕਿ ਵੀ ਅਲਟੀਮੇਟਲੀ ਜਿਸ ਪਾਸੇ ਵੱਲ ਉਹਨਾਂ ਨੂੰ ਧੱਕ ਦਿੱਤਾ ਗਿਆ ਹੈ, ਜੇ 40-40, 50-50 ਸਾਲ ਤੋਂ ਕੈਂਪਾਂ ਦੇ ਵਿੱਚ ਬੈਠੇ ਉਹਨਾਂ ਦੇ ਬੱਚੇ ਜਿਨ੍ਹਾਂ ਦਾ ਕੋਈ ਫਿਊਚਰ ਨਹੀਂ ਹੈ, ਕੋਈ ਉਹਨਾਂ ਦੇ ਕੋਲ ਨਹੀਂ ਹੈ, ਉਹਨਾਂ ਦੇ ਲਈ ਜਿਹੜਾ ਉਹ ਜ਼ਿੰਦਗੀ ਔਰ ਮੌਤ ਦੇ ਵਿੱਚ ਫਰਕ ਵੀ ਕੀ ਰਹਿ ਜਾਂਦਾ ਜੇ ਤੁਸੀਂ ਉਹਨਾਂ ਤੋਂ ਉਹਨਾਂ ਦਾ ਬਚਪਨ, ਉਹਨਾਂ ਦੀ ਜ਼ਿੰਦਗੀ ਦੀ ਗ੍ਰੇਸ, ਉਹਨਾਂ ਦੀ ਡਿਗਨਿਟੀ ਐਜ਼ ਏ ਹਿਊਮਨ ਬੀਇੰਗ, ਐਜ਼ ਏ ਇਨਸਾਨ ਖੋਹ ਲੈਂਦੇ ਹੋ, ਫਿਰ ਕੀ ਬਚਿਆ ਬਾਕੀ। ਸੋ ਅਸੀਂ ਜਿਹੜਾ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ ਇਹ ਅਗੇਨ ਜਿਹੜੀ ਕਲੋਨੀਅਲ ਮੈਪ ਮੇਕਿੰਗ ਮਿਸਚਿਫ ਸੀ, ਔਰ ਦੋਨਾਂ ਜਿਹੜੇ ਇਸ ਵੇਲੇ ਜੇ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਸਭ ਤੋਂ ਪੁਰਾਣੇ 2 ਮੁੱਦੇ ਜਿਹੜੇ ਅੱਜ ਵੀ ਉਵੇਂ ਹੀ ਜਿਹੜੇ ਨੇ ਉਹ ਖੂਨੀ ਬਣੇ ਹੋਏ ਨੇ, ਜਿਨ੍ਹਾਂ ਦੀਆਂ ਧਰਤੀਆਂ ਉਹ ਇੱਕ ਫਲਸਤੀਨ ਹੈ, ਇੱਕ ਜੰਮੂ ਕਸ਼ਮੀਰ ਹੈ। ਅਸੀਂ ਤੇ ਜੇ ਸਿੱਖਾਂ ਦੇ ਨਾਲ ਵੀ ਜੋ ਵਾਪਰ ਰਿਹਾ, ਅਸੀਂ ਵੀ ਉਸ ਕਲੋਨੀਅਲ ਮੈਪ ਮੇਕਿੰਗ ਦਾ ਹੀ ਸ਼ਿਕਾਰ ਹੋਏ ਹਾਂ, ਪਰ ਉਹਦਾ ਇੱਕ ਡਿਫਰੈਂਟ ਕੰਟੈਕਸਟ ਹੈ। ਪਰ ਇੱਥੇ ਤਾਂ UN ਸਿਕਿਉਰਿਟੀ ਕਾਉਂਸਲ ਜਾਂ ਦੂਜੇ ਉਹਨਾਂ ਦੇ ਜਿਹੜੇ ਨੇ ਉਹ ਫਲਸਤੀਨ ਔਰ ਜੰਮੂ ਕਸ਼ਮੀਰ ਦੇ ਮਾਮਲੇ 'ਚ ਇਹਨਾਂ ਦੇ ਕੋਲ ਆਇਆ ਕੇਸ ਹੈ, ਕਿੰਨੇ ਮਤੇ ਕਸ਼ਮੀਰ ਦੇ ਮੁੱਦੇ ਤੇ 16-17 ਕੀਤੇ ਨੇ ਜੀ, ਪਲੇਬਸਾਈਡ ਕਰਵਾਓ। ਹੁਣ UN ਦਾ ਸੈਕਟਰੀ ਜਨਰਲ ਕੀ ਕਹਿੰਦਾ ਦੂਜਾ, ਲੇਕਿਨ ਜ਼ੋਰਾਵਰਾਂ ਦਾ 27-100 ਹੁੰਦਾ, ਔਰ ਜੋ ਕੰਮ ਨੇਤਨਯਾਹੂ ਫਲਸਤੀਨ 'ਚ ਕਰ ਰਿਹਾ ਉਹੀ ਕੁਛ ਮੋਦੀ ਨੇ ਜੰਮੂ ਕਸ਼ਮੀਰ 'ਚ ਕੀਤਾ ਕਰ ਰਿਹਾ, ਉਹੀ ਕੁਛ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਹੋ ਰਿਹਾ, ਔਰ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਕਰ ਰਹੇ ਨੇ, ਉਹ ਜੂਇਸ਼ ਸਟੇਟ ਆਪਣੇ ਆਪ ਨੂੰ ਅਜੇ ਵੀ ਵਿਕਟਮ ਸਾਬਤ ਕਰਨ ਕਰਕੇ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਜੇ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਨਾ ਕੀਤਾ ਗਿਆ ਇੰਟਰਨੈਸ਼ਨਲ ਕਮਿਊਨਿਟੀ, ਠੀਕ ਹੈ ਹੁਣ ਥੋੜਾ ਅਸਰਟ ਕਰਨਾ ਸ਼ੁਰੂ ਕੀਤਾ ਹੈ ਯੂਰਪ ਦੇ ਵਿੱਚ, ਕਿਉਂਕਿ ਪਬਲਿਕ ਬਾਹਰ ਨਿਕਲੀ ਹੈ ਜੀ ਯੂਰਪ ਦੇ ਮੁਲਕਾਂ 'ਚ ਔਰ ਆਸਟ੍ਰੇਲੀਆ, ਨਿਊਜ਼ੀਲੈਂਡ ਤੱਕ, ਜਦੋਂ ਹੁਣ ਫਲਸਤੀਨੀ ਸਟੇਟ ਨੂੰ ਹਾਲਾਂ ਉਹ ਸਿੰਬੋਲਿਕ ਹੈ ਔਰ ਸ਼ਾਇਦ ਉਹ ਇੱਕ ਪ੍ਰੈਸ਼ਰ ਟੈਕਟਿਕ ਵੀ ਬਣ ਰਿਹਾ, ਲੇਕਿਨ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਜੇ
ਜ਼ੋਰਾਵਰ ਜਿਹੜਾ ਹੈ ਉਹ ਮੰਨਣ ਤੋਂ ਹੀ ਨਹੀਂ ਆਕੀ ਹੈ ਕਿਸੇ ਵੀ ਈਵਨ ਇੰਟਰਨੈਸ਼ਨਲ ਸੈਂਟੀਮੈਂਟ ਨੂੰ ਵੀ। ਔਰ ਇਜ਼ਰਾਈਲ ਦੀ ਪਿੱਠ ਦੇ ਉੱਤੇ ਅਮਰੀਕਾ ਖੜਾ ਰਹੇਗਾ ਵੀ ਜੋ ਮਰਜ਼ੀ ਕਰੀ ਜਾਓ। ਹਾਲਾਂਕਿ ਅਮਰੀਕਾ ਦੇ ਵਿੱਚ ਵੀ ਜਿਹੜਾ ਪਬਲਿਕ ਓਪੀਨੀਅਨ ਹੈ ਉਹ ਫਲਸਤੀਨੀਆਂ ਦੇ ਹੱਕ 'ਚ ਹੈ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਈਵਨ ਜਿਹੜਾ ਭਾਰਤ ਦਾ ਰਵੱਈਆ ਬਿਲਕੁਲ ਉਹ ਨੈਤਨਯਾਹੂ ਦੀ ਪਦ ਚਿੰਨ੍ਹਾਂ ਦੇ ਉੱਤੇ ਹੈ। ਹਾਲਾਂਕਿ ਇਨੀਸ਼ੀਅਲ ਪੀਰੀਅਡ 'ਚ ਯਾਸਰ ਅਰਾਫਾਤ ਦੇ ਜ਼ਮਾਨੇ 'ਚ ਭਾਰਤ ਮੁੱਢਲੇ ਉਹਨਾਂ ਮੁਲਕਾਂ 'ਚੋਂ ਸੀ ਜਿਹਨੇ ਫਲਸਤੀਨ ਨੂੰ ਮਾਨਤਾ ਦਿੱਤੀ ਸੀ। ਲੇਕਿਨ ਨਰਿੰਦਰ ਮੋਦੀ ਨੇ ਤਾਂ ਸਭ ਕੁਝ ਇੰਨਾ ਕੁਝ ਚੱਲ ਰਿਹਾ ਗਜ਼ਾ 'ਚ ਉਹਨੇ ਜਿਹੜੇ ਨੇ ਉਹ ਬੁੱਲ ਸੀਤੇ ਹੋਏ ਨੇ। ਸੋ ਅਸੀਂ ਬੇਸ਼ੱਕ ਸਿੱਖ ਕੌਮ ਆਪਣੀ ਆਜ਼ਾਦੀ ਦੇ ਲਈ ਜਿਹੜਾ ਉਹ ਸੰਘਰਸ਼ਸ਼ੀਲ ਹੈ, ਜੂਝ ਰਹੀ ਹੈ, ਪਰ ਸਾਡੀਆਂ ਹਮਦਰਦੀਆਂ ਸਾਡੇ ਦਿਲ ਫਲਸਤੀਨੀਆਂ ਦੇ ਨਾਲ ਧੜਕਦੇ ਨੇ। ਅਸੀਂ ਉਹਨਾਂ ਦੀ ਆਜ਼ਾਦੀ ਦੇ ਲਈ ਦੁਆਗੋ ਹੈ ਔਰ ਉਹਨਾਂ ਦੀ ਬਹਾਦਰੀ, ਰਿਜ਼ੀਲੀਅੰਸ ਔਰ ਕੁਰਬਾਨੀ ਉਸ ਨੂੰ ਸਜਦਾ ਕਰਦੇ। ਗੱਲ ਤੁਸੀਂ ਸ਼ੁਰੂ ਕੀਤੀ ਪੰਜਾਬੀ ਅਖਾਣ ਤੋਂ ਕਿ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ, ਪਰ ਫਿਰ ਵੀ ਸੱਚ ਜਿਹੜਾ ਹੈ ਉਹ ਕੱਪੜੇ ਪਾਰ ਕੇ ਬਾਹਰ ਨਿਕਲ ਆਉਂਦਾ ਹੈ ਜਾਂ ਬੰਪ ਬੈਕ ਕਰਦਾ ਹੈ ਜਾਂ ਬਾਉਂਸ ਬੈਕ ਕਰਦਾ ਕਿਤੇ ਨਾ ਕਿਤੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦਾ 22 ਅਪ੍ਰੈਲ ਦਾ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦਾ ਉਸ ਦਾ ਅੱਗੋਂ ਇਹਨਾਂ ਨੇ ਦਿਲਵਦੀ ਕਰਦਿਆਂ 7, 8, 9, 10 ਮਈ ਨੂੰ ਜਿਹੜੀ ਮਿਸਾਈਲ ਡਰੋਨ ਜੰਗ ਪਾਕਿਸਤਾਨ ਦੇ ਨਾਲ ਵਿੱਢੀ, ਉਹਦੇ ਥੱਲੇ ਅੰਗਰੇਜ਼ੀ ਦਾ ਲਫ਼ਜ਼ ਸਕੇਅਰਲੀ ਬੀਟਨ ਕਿ ਭਾਈ ਤਹਿ ਲਾ ਦਿੱਤੇ ਇਹਨਾਂ ਦੇ। ਔਰ 7 ਜਹਾਜ਼ ਜਿਨ੍ਹਾਂ 'ਚ ਇਹਨਾਂ ਦਾ ਜਿਸ ਦੇ ਉੱਤੇ ਬੜਾ ਇਹਨਾਂ ਨੂੰ ਗਰੂਰ ਸੀ, ਰਾਫੇਲ ਜਿਹਨੂੰ ਰਾਜਨਾਥ ਸਿੰਘ ਉੱਥੋਂ ਪੂਜਾ ਕਰਕੇ ਲਿਆਇਆ ਸੀ, ਗੰਢਾ ਰੱਖ ਕੇ ਤੇ ਹਰੀਆਂ ਮਿਰਚਾਂ ਰੱਖ ਕੇ ਵੀ ਪਤਾ ਨਹੀਂ ਅਲਾਦੀਨ ਦਾ ਚਿਰਾਗ ਮਿਲ ਗਿਆ, ਉਹਨਾਂ ਨੇ ਪੜਕ 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 ਕਰਕੇ ਉਹਨਾਂ ਥੱਲੇ ਸੁੱਟ ਲਏ। ਔਰ ਸਾਰੀ 에ਅਰ ਫੋਰਸ ਉਹਨਾਂ ਦੀ ਗਰਾਊਂਡਡ ਹੈ, ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਕੀ ਹੋ ਰਿਹਾ। ਔਰ ਜ਼ਾਹਰ ਹੈ ਹੁਣ ਜੇ ਪ੍ਰੈਜ਼ੀਡੈਂਟ ਟਰੰਪ ਦਾ 50ਵੇਂ ਤੋਂ ਵੀ ਜ਼ਿਆਦਾ ਟਾਈਮ ਦਾ ਕਲੇਮ ਅੱਜ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਵਾਈਟ ਹਾਊਸ ਨੇ ਓਵਲ ਆਫਿਸ 'ਚ ਉੱਥੇ ਵੀ ਟਰੰਪ ਨੇ ਮੈਂਸ਼ਨ ਕੀਤਾ। ਔਰ ਮਾਰਕ ਕਾਰਨੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ, ਉਹਨਾਂ ਨੇ ਤਾਰੀਫ ਕੀਤੀ ਜਨਾਬ ਟਰੰਪ ਦੀ ਕਿ ਜੀ ਤੁਸੀਂ ਭਾਰਤ ਔਰ ਪਾਕਿਸਤਾਨ ਵਿਚਾਲੇ ਜਿਹੜੀ ਆ ਉਹ ਜੰਗਬੰਦੀ ਕਰਵਾਈ, ਤਬਾਹੀ ਰੋਕੀ। ਉਹਦੇ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੈ। ਹੁਣ ਕਿਉਂਕਿ ਬੜਾ ਝੂਠਾ ਨੈਰੇਟਿਵ ਇਹਨਾਂ ਨੇ ਇਸ ਆਪਣੀ ਜਿੱਤ ਦੇ ਨੂੰ ਸਿਰਜਣ ਦੇ ਲਈ ਬਾਹਰ ਆਪਣੇ ਡੈਲੀਗੇਸ਼ਨ ਵੀ ਭੇਜੇ, ਝੂਠ ਬੋਲ, ਪਰ ਉਹਨਾਂ ਨੂੰ ਇਹ ਲੱਗਾ ਕਿ ਬਈ ਇਹ ਜਿਹੜਾ ਵਿਕ ਨਹੀਂ ਰਿਹਾ। ਹੁਣ ਇਹਨਾਂ ਦੀ ਕੀ ਮਜਬੂਰੀ ਸੀ ਕਿ ਵੀ 에ਅਰ ਚੀਫ ਅਮਰਪ੍ਰੀਤ ਸਿੰਘ ਨੂੰ ਲਿਆ ਕੇ ਪਿਛਲੇ ਦਿਨਾਂ 'ਚ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਝੂਠ ਬੁਲਵਾਇਆ, ਹੁਣ ਕਿਉਂਕਿ ਉਹ ਵੀ ਝੂਠ ਬੋਲਦਾ ਹੈ ਇਸ ਲਈ ਕਿਉਂਕਿ ਜੇ ਕਿਸੇ ਹੋਰ ਮੁਲਕ ਦੇ ਵਿੱਚ ਇੱਦਾਂ ਦਾ 에ਅਰ ਚੀਫ ਹੁੰਦਾ ਔਰ ਇੰਨਾ ਨੁਕਸਾਨ ਹੋਇਆ ਹੁੰਦਾ ਤਾਂ ਹੁਣ ਤੱਕ ਉਹਨੂੰ ਡਿਸਮਿਸ ਕੀਤਾ ਹੁੰਦਾ, ਨੌਕਰੀਓਂ ਕੱਢਿਆ ਹੁੰਦਾ। ਪਰ ਉਹਨਾਂ ਨੂੰ ਵੀ ਸੂਟ ਕਰਦਾ ਕਿ ਵੀ ਇਹਨੂੰ ਰੱਖ ਕੇ ਇਹ ਤੋਂ ਝੂਠ ਵੀ ਬੁਲਵਾਓ ਤੇ ਉਹਨੂੰ ਵੀ ਲੱਗਦਾ ਕਿ ਵੀ ਮੇਰਾ ਤਾਂ ਅਹੁਦਾ ਹੀ ਤਾਂ ਬਚ ਸਕਦਾ ਜੋ ਮੈਨੂੰ ਹੁਣ ਇਹ ਸਰਕਾਰ ਲਿਖ ਕੇ ਦਿੰਦੀ ਹੈ। ਉਹ ਔਰ ਕੱਲਾ ਇਹੀ ਨਹੀਂ ਵੀ ਉਹਦਾ ਅਮਰਪ੍ਰੀਤ ਦਾ, ਕਿਉਂਕਿ ਜਿਉਂ ਹੀ ਉਹਨੇ ਪਿਛਲੇ ਦਿਨਾਂ 'ਚ ਪ੍ਰੈਸ ਕਾਨਫਰੰਸ ਕਰਕੇ ਜਿਹਨੂੰ ਉਰਲੀਆਂ ਪਰਲੀਆਂ ਮਾਰੀਆਂ, ਜਿਹਨੂੰ ਯੱਕੜ ਹੀ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ, ਔਰ ਉਸ ਤੋਂ ਬਾਅਦ ਵੀ ਕਿਉਂਕਿ ਲੋਕਾਂ 'ਚ ਤਾਂ ਜਾ ਚੁੱਕਾ ਹੈ ਕਿ ਵੀ ਇਹ ਝੂਠ ਬੋਲ ਰਹੇ ਨੇ। ਇਹ ਹੁਣ 5 ਮਹੀਨੇ ਬਾਅਦ ਇਹਨਾਂ ਨੂੰ ਸੁੱਝੀ ਹੈ ਵੀ ਇਹਨਾਂ ਨੇ ਕੀ ਕਹਿਣਾ। ਔਰ ਇਹਦੇ ਜਵਾਬ 'ਚ ਉਹਨਾਂ ਨੇ ਨਾਲ ਦੀ ਨਾਲ ਫਿਰ ਜਿਹੜਾ ਈਵਨ ਫੌਜ ਹੈ ਉਸ ਦਾ ਡਾਇਰੈਕਟਰ ਜਨਰਲ ਇਨਫੋਰਮੇਸ਼ਨ ਐਂਡ ਸਰਵਿਸ ਹੈ ਲੈਫਟੀਨੈਂਟ ਜਨਰਲ ਰਾਜੀਵ ਸਾਨੀ, ਹੁਣ ਉਹਦੇ ਤੋਂ ਵੀ ਪ੍ਰੈਸ ਕਾਨਫਰੰਸ ਕਰਵਾਈ ਜਿਹਦੇ 'ਚ ਉਹਨੇ ਕਿਹਾ ਜੀ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ ਪਾਕਿਸਤਾਨ ਦੇ 94% ਜਿਹੜੇ ਟਾਰਗੇਟ ਨੇ ਉਹ ਐਕੂਰੇਸੀ ਦੇ ਨਾਲ ਫੁੰਡੇ ਨੇ। ਔਰ ਇਹ ਲੰਬੀ ਚੌੜੀ ਖਬਰ ਹੈ ਕਿ ਉਹ ਇਹ ਕਹਿ ਰਿਹਾ ਰਾਜੀਵ ਸਾਨੀ ਲੈਫਟੀਨੈਂਟ ਜਨਰਲ ਡਾਇਰੈਕਟਰ ਜਨਰਲ ਇਨਫੋਰਮੇਸ਼ਨ ਸਰਵਿਸਿਜ਼ ਕਿ ਜੀ ਅਸੀਂ ਜਿਹੜਾ ਉਹਦੇ 'ਚ ਉਹਨੇ ਕਿਹਾ ਜੀ ਵਰਕਿੰਗ ਕਿਵੇਂ ਕਰਦਾ, ਅਸੀਂ ਡਾਟਾ ਕਲੈਕਟ ਕੀਤਾ, ਇੰਟੈਗਰੇਟਿਡ ਫੀਡ ਸਾਰੇ ਸੈਂਸਰ, ਡਰੋਨਸ, ਰਡਾਰ, ਸੈਟੇਲਾਈਟਸ ਦੀ ਇੱਕ ਸਿੰਗਲ ਸਕਰੀਨ ਦੇ ਉੱਤੇ। ਫਿਰ ਕਮਾਂਡਰ ਨੂੰ ਕਿਹਾ ਕਿ ਵੀ ਐਕਸ਼ਨ ਲੈ, ਔਰ ਉਹਨਾਂ ਨੇ ਕਿਹਾ ਜੀ ਸਭ ਇਕੱਠਾ ਕਰਕੇ ਜਿਹੜਾ ਡਾਟਾ ਸੀ ਅਸੀਂ ਐਨਮੀ ਦੀਆਂ ਪੋਜੀਸ਼ਨਸ, ਉਹਨਾਂ ਦੇ ਅਸੈਟਸ, ਉਹਨਾਂ ਦੀ ਲੌਜਿਸਟਿਕਸ ਦੇ ਉੱਤੇ ਅਟੈਕ ਕੀਤਾ। ਔਰ ਇਹ ਜਿਹੜਾ ਇਸ ਨੂੰ ਅਸੀਂ 26 ਸਾਲ ਦਾ ਜਿਹੜਾ ਸਾਡੇ ਕੋਲ ਬੈਟਲਫੀਲਡ ਦਾ ਡਾਟਾ ਸੀ ਅਸੀਂ ਇਕੱਠਾ ਕੀਤਾ,
ਉਹਦੇ 'ਚ ਰੇਡੀਓ ਐਮਿਸ਼ਨ ਵੀ ਸੀ ਅੱਡ ਫ੍ਰੀਕੁਐਂਸੀ ਸਿਗਨੇਚਰ ਤੋਂ, ਔਰ ਇਹਦੇ ਨਾਲ ਪਾਕਿਸਤਾਨ ਦੀ ਜਿਹੜੀ ਇਕਵਿਪਮੈਂਟ ਹੈ ਉਸ ਦੀ ਮੂਵਮੈਂਟ, ਔਰ ਇਹ ਸਾਰਾ ਅਸੀਂ ਇਸ ਦੇ ਨਾਲ 90% ਐਕੂਰੇਸੀ ਅਚੀਵ ਕੀਤੀ, ਕਿਉਂਕਿ ਸਾਨੂੰ ਹਰ ਚੀਜ਼ ਦੀ ਬੜੀ ਡਿਟੇਲ ਪਤਾ ਸੀ ਕਿ ਪਾਕਿਸਤਾਨ ਦੀ ਮਸ਼ੀਨ ਗਨ ਮਿਸਲ ਯੂਨਿਟ ਕਿੱਥੇ ਹੈ, ਔਰ ਇਹਨੂੰ ਅਸੀਂ ਲੋਕੇਟ ਕੀਤਾ। ਫਿਰ ਉਹ ਕਹਿੰਦਾ ਜੀ ਇਕੱਲਾ ਇਹੀ ਨਹੀਂ, ਆਰਮੀ ਨੇ ਈਵਨ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਤੋਂ ਜਿਹੜਾ ਉਹ ਵੈਦਰ ਡਾਟਾ ਵੀ ਇਕੱਠਾ ਕੀਤਾ, ਔਰ ਇੱਕ ਜਿਹੜੀ ਸਾਡੀ ਸਪੈਸ਼ਲਾਈਜ਼ਡ ਐਪ ਹੈ ਜਿਹਨੂੰ ਅਸੀਂ ਇਨ ਹਾਊਸ ਡਿਵੈਲਪ ਕੀਤਾ ਆਰਮੀ ਨੇ, ਜਿਹੜੀ 200 ਕਿਲੋਮੀਟਰ ਤੱਕ ਐਨਮੀ ਦੀ ਟੈਰੀਟਰੀ ਬਾਰੇ ਫੋਰਕਾਸਟ ਕਰ ਸਕਦੀ ਹੈ, ਉਸ ਤੋਂ ਅਸੀਂ ਵੈਦਰ ਡਾਟਾ ਵੀ ਇਕੱਠਾ ਕੀਤਾ, ਔਰ ਉਹਦੇ 'ਚ ਪਤਾ ਲੱਗ ਗਿਆ ਕਿ ਵਿੰਡ ਦੀ ਹਵਾ ਦੀ ਸਪੀਡ ਕਿੰਨੀ ਹੈ, ਡਾਇਰੈਕਸ਼ਨ ਕੀ ਹੈ, ਕਿਉਂਕਿ ਦਿਸ ਇਜ਼ ਨੀਡਡ ਐਂਡ ਦਾ ਟ੍ਰੈਜੈਕਟਰੀ ਆਫ ਲੌਂਗ ਰੇਂਜ ਮਿਸਲਸ ਹੈਜ਼ ਟੂ ਬੀ ਕੈਲਕੂਲੇਟਡ ਯੂਜ਼ਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ, ਕਿ ਅਸੀਂ ਜਿਹੜੀ ਟ੍ਰੈਜੈਕਟਰੀ ਹੈ ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਕੈਲਕੂਲੇਟ ਕੀਤੀ। ਇਹ ਸਾਡੀ ਜਿਹੜੀ ਟਾਰਗੇਟਿੰਗ ਸੀ ਉਹ ਬਹੁਤ ਕਾਮਯਾਬ ਰਹੀ, ਔਰ ਇਸ ਵੇਲੇ ਜਿਹੜਾ ਦੁਨੀਆ ਭਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇਸਤੇਮਾਲ ਕੀਤਾ ਜਾਂਦਾ, ਅਸੀਂ ਸਾਡੀ ਫੌਜ ਵੱਲੋਂ ਵਰ੍ਹਾ 2024-25 ਨੂੰ ਈਅਰ ਆਫ ਟੈਕਨੋਲੋਜੀ ਐਬਜ਼ੌਰਪਸ਼ਨ ਅਸੀਂ ਡਿਕਲੇਅਰ ਕੀਤਾ, ਔਰ ਇਹ ਉਹ ਹੁਣ ਮਤਲਬ ਉਹਨਾਂ ਨੂੰ ਜਦੋਂ ਇੱਕ ਏਅਰ ਚੀਫ ਵਾਲਾ ਝੂਠ ਜਿਹੜਾ ਉਹ ਲੋਕਾਂ 'ਚ ਨਹੀਂ ਐਕਸੈਪਟੇਬਲ ਹੋਇਆ, ਤੇ ਇਹਨਾਂ ਨੇ ਹੁਣ ਦੂਜਿਆਂ ਤੋਂ ਵੀ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਬੜੇ। ਪਰ ਜਿਹੜੀ ਗੱਲ ਇਹ ਰਾਜੀਵ ਸਾਨੀ ਕਹਿ ਰਿਹਾ ਲੈਫਟੀਨੈਂਟ ਜਨਰਲ, ਇਹਨਾਂ ਦਾ ਇੱਕ ਫੌਜੀ ਅਫਸਰ ਰਿਹਾ, ਹੁਣ ਸ਼ਾਇਦ ਫੋਰਬਸ ਮੈਗਜ਼ੀਨ ਹੈ ਜਿਸ ਨੂੰ ਉਹ ਐਡਿਟ ਵੀ ਕਰਦਾ ਹੈ, ਮਿਲਟਰੀ ਐਨਲਿਸਟ ਹੈ ਪ੍ਰਵੀਨ ਸਾਨੀ, ਵੈਰੀ ਫੇਅਰ। ਔਰ ਮੈਨੂੰ ਵੈਸੇ ਹੈਰਾਨੀ ਵੀ ਹੁੰਦੀ ਹੈ ਕਿ ਵੀ ਭਾਰਤ 'ਚ ਬੈਠ ਕੇ ਇੰਨਾ ਕੌੜਾ ਸੱਚ ਉਹ ਕਿਵੇਂ ਬੋਲ ਰਿਹਾ। ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਜੇ ਸੋਨਮ ਵਾਂਗਚੁਕ ਲਦਾਖ ਦੇ ਉਸ ਐਨਵਾਇਰਨਮੈਂਟਲਿਸਟ ਵਾਂਗ ਕੱਲ੍ਹ ਨੂੰ ਕਰਨਲ ਪ੍ਰਵੀਨ ਸਾਨੀ ਨੂੰ ਵੀ NSA ਦੇ ਥੱਲੇ ਜਾਂ ਯੂਆਪਾ ਦੇ ਥੱਲੇ ਜਾਂ ਪਾਕਿਸਤਾਨ ਦਾ ਏਜੰਟ ਦੱਸ ਕੇ ਜਿਹੜਾ ਉਹ ਅੰਦਰ ਦਿੱਤਾ ਹੋਏ। ਲੇਕਿਨ ਅੱਜ ਜਿਹੜਾ ਪਿਛਲੇ ਕੱਲ੍ਹ ਇੱਕ ਬੜਾ ਅੱਛਾ ਇੰਟਰਵਿਊ ਕਰਨ ਥਾਪਰ ਆਪਣੇ ਆਪ ਦੇ ਵਿੱਚ ਮੀਡੀਆ ਦੀ ਦੁਨੀਆ ਦੇ ਵਿੱਚ ਇੱਕ ਵਰਲਡ ਫੇਮਸ ਜਰਨਲਿਸਟ ਹੈ, ਔਰ ਰਿਲੇਟਿਵਲੀ ਫੇਅਰ ਹੈ, ਹਾਲਾਂਕਿ ਅਲਟੀਮੇਟਲੀ ਸਾਰੇ ਇੰਡੀਅਨ ਨੈਸ਼ਨਲਿਸਟ ਨੇ। ਹੁਣ ਪ੍ਰਵੀਨ ਸਾਨੀ ਦੇ ਨਾਲ ਉਹਨੇ ਇੰਟਰਵਿਊ ਕੀਤਾ ਕਰਨ ਥਾਪਰ ਨੇ, ਔਰ ਫੋਕਸ ਹੀ ਇਹ ਸੀ ਕਿ ਜਿਹੜੇ ਏਅਰ ਚੀਫ ਅਮਰਪ੍ਰੀਤ ਸਿੰਘ ਨੇ ਜੋ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਿੰਨੇ ਠੀਕ ਨੇ ਕਲੇਮ, ਔਰ ਮੈਂ ਉਹਨਾਂ ਨੂੰ ਪੈਨ ਡਾਊਨ ਕੀਤਾ। ਉਸ ਦੇ ਵਿੱਚ ਉਹਨੇ ਪ੍ਰਵੀਨ ਸਾਨੀ ਨੇ ਕਿਹਾ ਕਿ ਵੀ ਜੋ ਵੀ ਗੱਲ ਉਹਨੇ ਅਮਰਪ੍ਰੀਤ ਸਿੰਘ ਨੇ ਕੀਤੀਆਂ ਨੇ ਵਿਦਆਊਟ ਪ੍ਰੂਫ, ਔਰ ਉਹ ਸ਼ੱਕ ਦੇ ਘੇਰੇ 'ਚ ਹੀ ਆਉਂਦਾ, ਉਹਨਾਂ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਫਿਰ ਉਹਨੇ ਕਿਹਾ ਕਿ ਵੀ ਏਅਰ ਚੀਫ ਨੇ ਕਿਹਾ ਕਿ 12-13 ਪਾਕਿਸਤਾਨੀ ਏਅਰਕ੍ਰਾਫਟ ਅਸੀਂ ਸੁੱਟੇ, ਇਨਕਲੂਡਿੰਗ 9-10 ਉਹਨਾਂ 'ਚੋਂ ਫਾਈਟਰ ਸੀ, ਪਰ ਇਸ ਦੀ ਕੋਈ ਵੈਰੀਫੀਏਬਲ ਐਵੀਡੈਂਸ ਨਹੀਂ ਦਿੱਤੀ ਉਹਨੇ ਕਿਹਾ ਨੋ ਗਨ ਕੈਮਰਾ ਫੁਟੇਜ, ਰਡਾਰ ਟਰੈਕਸ, ਸੈਟੇਲਾਈਟ ਇਮੇਜਰੀ, ਰੈਕੇਜ ਔਰ ਮੇਨਟੇਨੈਂਸ ਲੌਗਸ। ਉਹਨੇ ਕਿਹਾ ਵੀ ਕਿਵੇਂ ਕੋਈ ਯਕੀਨ ਕਰੇਗਾ, ਤੁਸੀਂ ਕਹਿਤਾ ਜੀ ਅਸੀਂ ਸੁੱਟੇ ਨੇ 11-12, ਉਹਨੇ ਕਿਹਾ ਜੀ ਇਹਦਾ ਕੋਈ ਇਹ ਕ੍ਰੈਡੀਬਲ ਨਹੀਂ ਹੈ। ਫਿਰ ਉਹ ਕਹਿੰਦੇ ਵੀ ਜਿਹੜੀ ਲੈਂਗੁਏਜ ਉਹ ਵਰਤ ਰਿਹਾ ਹੈ ਅਮਰਪ੍ਰੀਤ ਸਿੰਘ, ਉਹਨੂੰ ਉਹਨੇ ਹੈਜਿੰਗ ਲੈਂਗੁਏਜ ਕਿਹਾ। ਉਹਨੇ ਕਿਹਾ ਵੀਕ ਕੇਸ ਹੈ। ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਕਿੰਨੇ ਤੁਸੀਂ ਸੁੱਟੇ ਫਾਈਟਰ, ਉਹ ਕਹਿੰਦੇ ਦਿਸ ਇਜ਼ ਵਾਟ ਆਵਰ ਸਿਸਟਮ ਟੈਲਸ ਅਸ। ਉਹ ਸਿਸਟਮ ਦੇ ਉੱਤੇ ਪਾ ਰਿਹਾ ਰਾਦਰ ਦੈਨ ਕਿ ਉਹ ਇਹ ਕਨਫਰਮ ਕਰੇ ਕਿ ਜੀ ਅਸੀਂ ਸੁੱਟੇ ਨੇ, ਉਹਦੀ ਓਨਰਸ਼ਿਪ ਤੋਂ ਦੌੜ ਰਿਹਾ। ਉਹ ਸਿਸਟਮ ਕਹਿ ਰਿਹਾ ਜੀ ਸਾਡਾ ਸਿਸਟਮ ਕਹਿੰਦਾ ਹੀ ਨੇ ਸੁੱਟੇ ਨੇ। ਫਿਰ ਉਹਨੇ S-400 ਦੀ ਗੱਲ ਕੀਤੀ ਕਿ S-400 ਵੀ ਜਿਹੜਾ ਉਹ ਕਾਂਟ ਕਨਫਰਮ ਫਾਈਟਰ ਕਿਲਸ, ਕਿਉਂਕਿ ਜਿਹੜਾ ਉਹਨਾਂ ਨੇ ਪ੍ਰਵੀਨ ਸਾਨੀ ਨੇ ਕਿਹਾ ਵੀ ਮੈਂ ਇੱਕ ਰਸ਼ੀਅਨ ਐਕਸਪਰਟ ਦੇ ਨਾਲ ਵੀ ਗੱਲ ਕੀਤੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਠੀਕ ਹੈ ਕਿ S-400 ਮਲਟੀਪਲ ਟਾਰਗੇਟਸ ਨੂੰ ਐਨਗੇਜ ਕਰ ਸਕਦਾ ਹੈ, ਸ਼ਾਇਦ 70 ਦੇ ਕਰੀਬ ਉਹ ਫਿਗਰ ਸੀ, ਪਰ ਇਹ ਕਨਕਲੂਸਿਵਲੀ ਕੋਈ ਕਨਫਰਮ ਨਹੀਂ ਕਰਦਾ ਵੀ ਇਨਫੈਕਟ ਕਿੰਨੇ ਟਾਰਗੇਟ ਹਿੱਟ ਹੋਏ। ਸੋ ਇਹ ਜਿਹੜੀ ਸਾਰਾ ਹੀ ਕਲੇਮ ਹੈ ਇਹ ਐਵੇਂ ਇੱਕ ਸਿਸਟਮ ਦੀ ਕੈਪੇਬਿਲਿਟੀ ਨਾਲ ਜੋੜ ਕੇ ਉਹਨੂੰ ਜਿਹੜੇ ਫੈਕਟ ਹੈ ਉਹਨੂੰ ਐਜ਼ੰਪਸ਼ਨ ਦੇ ਨਾਲ ਜੋੜ ਦਿੱਤਾ ਹੈ, ਔਰ ਉਹਦਾ ਕੋਈ ਜਿਹੜੀ ਹੈ ਕਲੀਅਰ ਕਨਫਰਮੇਸ਼ਨ ਨਹੀਂ ਹੈ। ਫਿਰ ਉਹਨੇ ਕਿਹਾ ਵੀ ਸਿਰਫ ਇੱਕ ਜਹਾਜ਼ ਦੀ ਕਿਲਿੰਗ ਨੂੰ ਉਹਨੇ ਔਨ ਕੀਤਾ ਹੈ ਏਅਰ ਚੀਫ ਨੇ, ਓਨਲੀ ਵਨ ਓਨਡ ਕਿਲ, ਉਹ ਵੀ ਕੁਆਲੀਫਾਈਡ ਢੰਗ ਨਾਲ। ਉਹਨੇ ਕਿਹਾ ਜੀ ਕਿ ਸਾਡੇ ਕੋਲ ਸਿੰਗਲ ਲੌਂਗ ਰੇਂਜ ਕਿਲ ਜਿਹੜਾ ਹੈ
ਉਹ ਸਲੋ ਹਾਈ ਵੈਲਿਊ 에ਅਰਕ੍ਰਾਫਟ ਦੇ ਉੱਤੇ, ਔਰ ਇਹ ਜਿਹੜਾ ਅਸੀਂ ਉਹਨੂੰ ਹਿੱਟ ਕਰ ਸਕਦੇ ਸੀ, ਬਾਕੀ ਕੋਈ ਉਸ ਦੇ ਉੱਤੇ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਡਿਲੇਡ ਡਿਸਕਲੋਜ਼ਰਸ, ਵੀ 5 ਮਹੀਨੇ ਬਾਅਦ ਤੁਸੀਂ ਗੱਲ ਕਰ ਰਹੇ ਹੋ, ਉਹਦੇ ਥੱਲੇ ਤੁਹਾਡੀ ਕ੍ਰੈਡੀਬਿਲਿਟੀ ਦੇ ਸਵਾਲ ਉੱਠਦੇ ਨੇ। ਫਿਰ ਸਪੈਸੀਫਿਕ ਸਰਫੇਸ 5 ਮੰਥ ਆਫਟਰ ਦਾ ਆਪਰੇਸ਼ਨ, ਫਿਰ ਤੁਸੀਂ ਜਦੋਂ ਕੁਐਸਚਨ ਆਨਸਰ ਦੇ ਵਿੱਚ ਉਸ ਦਾ ਮਾੜਾ ਮੋਟਾ ਜ਼ਿਕਰ ਹੁੰਦਾ ਹੈ, ਪਰ ਤੁਸੀਂ ਬਰੀਫਿੰਗ 'ਚ ਈਵਨ ਉਹਦੇ ਉੱਤੇ ਗੱਲ ਵੀ ਨਹੀਂ ਕਰਦੇ ਕਿਸੇ ਸਬੂਤ ਦੀ, ਕੋਈ ਐਵੀਡੈਂਸ ਤੁਹਾਡੇ ਕੋਲ ਨਹੀਂ ਹੈ। ਫਿਰ ਸਿਲੈਕਟਿਵ ਟਰਾਂਸਪੇਰੈਂਸੀ, ਉਹਨੇ ਕਿਹਾ ਕਿ ਵੀ ਉਹਨੇ ਪਾਕਿਸਤਾਨ ਦੇ ਲਾਸ ਤਾਂ ਦੱਸੇ, ਪਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਇੰਡੀਆ ਦੇ ਕੀ ਲਾਸ ਨੇ, ਉਹ ਵੀ ਸਵਾਲ ਜਵਾਬ 'ਚ ਉਦੋਂ ਉਹਨੇ ਮੂੰਹ ਬੰਦ ਕਰ ਲਿਆ, ਡਿਸਮਿਸਿੰਗ them ਐਜ਼ ਫੈਂਸੀਫੁਲ ਸਟੋਰੀਜ਼, ਕਿ ਇਹ ਮਨੋਹਰ ਕਹਾਣੀਆਂ ਹੈ। ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਦਾ ਕਲੇਮ ਹੈ, ਜਾਂ ਈਵਨ ਟਰੰਪ ਨੇ 7 ਜਹਾਜ਼ ਡਿੱਗਣ ਦੀ ਗੱਲ, ਇਹ ਕਹਿੰਦਾ ਮਨੋਹਰ ਕਹਾਣੀਆਂ ਨੇ, ਫੈਂਸੀਫੁਲ ਕਲੇਮ ਨੇ। ਔਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਕਿ ਭਾਰਤ ਦਾ ਆਪਣਾ ਚੀਫ ਆਫ ਡਿਫੈਂਸ ਸਟਾਫ ਤੇ ਡਾਇਰੈਕਟਰ ਜਨਰਲ 에ਅਰ ਆਪਰੇਸ਼ਨ ਪਹਿਲਾਂ ਮੰਨ ਚੁੱਕੇ ਨੇ ਕਿ ਸਾਡੇ ਲਾਸਿਸ ਹੋਏ ਨੇ, ਹਾਲਾਂਕਿ ਨੰਬਰ ਉਹਨਾਂ ਨੇ ਵੀ ਨਹੀਂ ਦਿੱਤਾ, ਇਹ ਆਪਣੇ ਆਪ 'ਚ ਹੀ ਉਸ ਦੀ ਕ੍ਰੈਡੀਬਿਲਿਟੀ ਨੂੰ ਕਿਲ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਪਾਕਿਸਤਾਨ ਨੇ ਤਾਂ ਪਬਲਿਕਲੀ ਟੇਲ ਨੰਬਰ ਵੀ ਦਿੱਤੇ ਨੇ ਜਿਹੜੇ ਉਹਨਾਂ ਨੇ ਰਾਫੇਲ 4 ਸੁੱਟੇ, ਔਰ ਇੰਡੀਆ ਨੇ ਉਹਦੀ ਕੋਈ ਰਿਬਟਲ ਨਹੀਂ ਕੀਤੀ, ਔਰ ਵਰਲਡ ਸਟੇਜ ਦੇ ਉੱਤੇ ਜਿਹੜੀ ਗੱਲ ਰਿਸੀਵ ਹੋਈ ਹੈ ਜਾਂ ਮੰਨੀ ਗਈ ਹੈ ਉਹ ਪਾਕਿਸਤਾਨ ਦਾ ਕਲੇਮ ਹੈ। ਫਿਰ ਉਹਨੇ ਕਿਹਾ ਵੀ US ਇਹ ਜਿਹੜਾ ਇਹਦਾ ਕਹਿਣਾ ਸੀ ਕਿ ਜੀ ਅਸੀਂ US F-16 ਫੈਕਟਰ ਜਿਹੜਾ ਉਹ ਉਹਨਾਂ ਨੂੰ ਵੀ ਅਸੀਂ ਜਿਹੜਾ ਟਾਰਗੇਟ ਕੀਤਾ, ਉਹਨੇ ਕਿਹਾ ਜੀ F-16 ਜਿਹੜੇ ਨੇ ਅਮਰੀਕਾ ਦੇ ਨੇ, ਅਮਰੀਕਾ ਕਲੋਜ਼ਲੀ ਮੋਨੀਟਰ ਕਰਦਾ ਹੈ। ਇਫ ਮਲਟੀਪਲ F-16s were wrecked, Washington would likely know and say so. US ਸਾਇਲੈਂਸ ਕਟਸ ਅਗੇਂਸਟ ਇੰਡੀਆ ਸਟੋਰੀ, ਕਿ ਉਹ ਤਾਂ F-16 ਨੂੰ ਮੋਨੀਟਰ ਇੱਥੇ ਬਹਿ ਕੇ ਵੀ ਕਰਦੇ ਨੇ, ਉਹਨਾਂ ਨੇ ਤਾਂ ਕੋਈ ਇਹਦੇ ਤੇ ਕੋਈ ਨਹੀਂ ਲਿਆ ਹੈ ਐਕਸ਼ਨ ਜਾਂ ਕੁਝ ਵੀ ਨਹੀਂ ਕਿਹਾ। ਇਹਦਾ ਮਤਲਬ ਵੀ ਇੰਡੀਆ ਦਾ ਕਲੇਮ ਜਿਹੜਾ ਉਹ ਸ਼ੱਕ ਦੇ ਦਾਇਰੇ 'ਚ ਆਉਂਦਾ ਹੈ। ਫਿਰ ਸਪਿਨ ਉਹਨਾਂ ਨੇ ਕਿਹਾ, ਸਪਿਨ ਓਵਰ ਸਟੈਂਡਰਡ, ਸੇਇੰਗ ਇਟਸ ਗੁੱਡ ਟੂ ਲੈਟ ਦਾ ਐਨਮੀ ਕੀਪ ਗੈਸਿੰਗ। ਅੱਛਾ, ਜਦੋਂ ਉਹਨੂੰ ਇਹ ਕਿਹਾ ਕਿ ਜੀ ਪਾਕਿਸਤਾਨ ਤਾਂ ਕਹਿੰਦਾ ਵੀ ਤੁਹਾਡੇ ਇੰਨੇ ਸੁੱਟੇ ਨੇ 7, ਉਹ ਕਹਿੰਦਾ ਉਹਨਾਂ ਨੂੰ ਕਹਿਣ ਦਿਓ, ਸਗੋਂ ਅਗਲੀ ਜਦੋਂ ਲੜਾਈ ਹੋਏਗੀ ਉਹ ਸਮਝਣਗੇ ਵੀ ਸਾਡੇ ਕੋਲ ਜਹਾਜ਼ ਨਹੀਂ ਨੇ, ਸਾਡੇ ਕੋਲ ਤਾਂ ਹੈਗੇ ਨੇ। ਹੁਣ ਇਹ ਬਿਲਕੁਲ ਹੀ ਚਾਈਲਡਿਸ਼। ਮੈਂ ਵੀ ਉਹਨੂੰ ਲਾਈਵ ਦੇਖਿਆ, ਉਹਦੀ ਪ੍ਰੈਸ ਕਾਨਫਰੰਸ ਨੂੰ, ਮੈਂ ਕਿਹਾ ਕਰ ਲੋ ਘਿਓ ਨੂੰ ਭਾਡਾ, ਸੁਣ ਲਓ ਇਹਨਾਂ ਦੀਆਂ ਦਲੀਲਾਂ। ਸੋ ਉਹਦੇ ਤੇ ਵੀ ਪ੍ਰਵੀਨ ਸਾਹਨੀ ਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ, ਇਟ ਡੋਜਿਸ ਅਕਾਊਂਟੇਬਿਲਿਟੀ ਐਂਡ ਟੈਲਸ ਅਲਾਈਜ਼ ਯੂ ਆਰ ਮੈਨੇਜਿੰਗ ਆਪਟਿਕਸ ਨਾਟ ਫੈਕਟਸ, ਕਿ ਤੁਸੀਂ ਆਪਟਿਕਸ ਦੇ ਲਈ ਇਹ ਕੰਮ ਕਰ ਰਹੇ ਹੋ, ਸੱਚ ਦੀ ਗੱਲ ਨਹੀਂ ਕਰ ਰਹੇ। ਫਿਰ ਉਹਨਾਂ ਨੇ ਕਿਹਾ ਵੀ ਨੋ ਏਅਰ ਟੂ ਏਅਰ ਸਟੋਰੀ ਟੂ ਮੈਚ ਦਾ ਰੈਟਰਿਕ, ਜੋ ਤੁਸੀਂ ਕਹਿ ਰਹੇ ਹੋ ਉਸ ਦਾ ਐਕਸ਼ਨ ਦੇ ਵਿੱਚ ਕੋਈ ਸਾਹ ਨਹੀਂ ਸਟ੍ਰੈਸਿਸ। ਉਹਨੇ ਇਹ ਕਿਹਾ ਕਿ ਵਰਲਡ ਅਬਜ਼ਰਵਡ ਪਾਕਿਸਤਾਨ ਕੰਡਕਟਿੰਗ ਦਾ ਏਅਰ ਟੂ ਏਅਰ ਫਾਈਟ the core missile for air force while India didn't show evidence of such engagement। ਪਾਕਿਸਤਾਨ ਨੇ ਤਾਂ ਉਹ ਤਾਂ ਰੋਜ਼ਾਨਾ ਆਲਮੋਸਟ ਉਹਨਾਂ ਦਾ ਜਿਹੜਾ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ਉਹ ਬਰੀਫਿੰਗ ਕਰਦੇ ਸੀ। ਜਿਹੜਾ ਗੈਪ ਹੈ ਆਪਰੇਸ਼ਨਲ ਰਿਐਲਿਟੀ ਔਰ ਪਬਲਿਕ ਬੂਸਟ ਦੇ ਵਿਚਾਲੇ, ਉਹ ਭਾਰਤ ਦੇ ਜਿਹੜਾ ਕੌਨਫੀਡੈਂਸ, ਭਾਰਤ ਦੀ ਕ੍ਰੈਡੀਬਿਲਿਟੀ ਹੈ ਉਹਨੂੰ ਐਰੋਡ ਕਰ ਰਿਹਾ। ਫਿਰ ਉਹਨਾਂ ਨੇ, ਪ੍ਰਵੀਨ ਸਾਹਨੀ ਨੇ ਕਿਹਾ ਕਿ ਇੰਟਰਨੈਸ਼ਨਲ ਰਿਸੈਪਸ਼ਨ ਇਜ਼ ਨਾਟ ਬਾਇੰਗ, ਕਿ ਵੀ ਪਾਕਿਸਤਾਨ ਦੀ ਪਰਫਾਰਮੈਂਸ ਨੇ ਉਸ ਦੇ ਰੁਤਬੇ ਨੂੰ ਬੁਲੰਦ ਕੀਤਾ, ਔਰ ਇਹ ਟਰੰਪ ਵੱਲੋਂ ਉਹਨੂੰ ਸਦਨਾ ਆਸਮ ਮੁਨੀਰ ਫੀਲਡ ਮਾਰਸ਼ਲ ਨੂੰ ਔਰ ਸਾਊਦੀ ਅਰੇਬੀਆ ਨਾਲ ਡਿਫੈਂਸ ਡੀਲ, ਇਹ ਉਹ ਸਾਰੇ ਉਹਨਾਂ ਨੇ ਗੱਲ। ਤੇ ਬਾਟਮ ਲਾਈਨ ਉਹਨਾਂ ਨੇ ਕਿਹਾ ਕਿ ਵੀ ਵੈਨ ਲੀਡਰਸ਼ਿਪ ਵਾਂਟ ਡਿਸਕਲੋਜ਼ ਐਵੀਡੈਂਸ, want own key claims, want reconcile contradictions, and want answer adversary receipts, the message is simple, the narrative is doing the work, the facts want। ਉਹਨੂੰ ਜੋ ਵੀ ਉਹਨੇ ਕਿਹਾ ਉਹਨੂੰ ਬੈਕ ਕਰਨ ਲਈ ਤੱਥ ਨਹੀਂ ਨੇ, ਇੱਕ ਬਿਰਤਾਂਤ ਸਿਰਜਿਆ ਜਾ ਰਿਹਾ, ਇੱਕ ਨੈਰੇਟਿਵ ਹੈ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਸ ਲਈ ਜਿਹੜੀ ਗਵਰਨਮੈਂਟ ਦੀ ਲਾਈਨ ਹੈ ਇਟਸ ਨਾਟ ਕ੍ਰੈਡੀਬਲ। ਸੋ ਅਸੀਂ ਪਹਿਲਾਂ ਤਾਂ ਈਵਨ ਝੂਠ ਤਾਂ ਸਾਨੂੰ ਤਾਂ ਪਤਾ ਹੀ ਹੈ, ਲੇਕਿਨ ਇਹ ਉੱਥੇ ਬੈਠ ਕੇ ਇੰਨਾ ਸੱਚ ਬੋਲਣਾ, ਇਹ ਸੱਚਮੁੱਚ ਜਿਹੜਾ ਪ੍ਰਵੀਨ ਸਾਹਨੀ ਜਿਹੜੇ ਨੇ ਉਹ ਵਧਾਈ ਦੇ ਹੀ ਨਹੀਂ, ਬਹੁਤ ਕੁਛ ਦੇ ਹੱਕਦਾਰ ਨੇ, ਔਰ ਉਹਨਾਂ ਦੀ ਸੇਫਟੀ ਸਿਕਿਉਰਿਟੀ ਦੀ ਅਸੀਂ
ਦੁਆ ਕਰਦੇ ਹਾਂ। ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।